ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਮਿੰਟ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਵੀ ਤੁਹਾਡੀਆਂ ਮੰਗਾਂ ਨੇ, ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ। ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ, ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ। ਸਾਨੂੰ ਲੋਕ ਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ, ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਤਿੰਨਾਂ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਉਸੇ ਸਬੰਧ ਦੇ ਵਿੱਚ 21 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਰਾਤੀ 10 ਵਜੇ ਤੱਕ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਜੋ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਪਿਆਰਿਓ, 3 ਵਜੇ ਦੇ ਕਰੀਬ ਸਭ ਨੇ ਅਨਾਰਦਾਨਾ ਚੌਂਕ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਵਜੇ ਅਸੀਂ ਚੁਪਹਿਰਾ ਸ਼ੁਰੂ ਕਰ ਦੇਣਾ। ਔਰ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਸੰਗਤਾਂ ਨੇ, ਅੰਬਾਲੇ ਦੀਆਂ, ਸੋਨੀਪਤ, ਪਾਣੀਪਤ, ਕਰਨਾਲ, ਜਿੱਥੇ ਵੀ ਤੁਸੀਂ ਪਿਆਰ ਨਾਲ ਸੁਣਦੇ ਹੋ, ਪਟਿਆਲੇ ਦੇ ਇਰਦ ਗਿਰਦ ਜਿੰਨੇ ਇਲਾਕੇ ਨੇ, ਖੰਨਾ, ਭਾਵੇਂ ਸਰਹੰਦ, ਫਤਿਹਗੜ੍ਹ ਸਾਹਿਬ, ਕੋਈ ਵੀ ਇਲਾਕਾ ਹੈ, ਕਈਆਂ ਦੇ ਨਾਮ ਹੋ ਸਕਦਾ ਮੈਂ ਭੁੱਲ ਜਾਵਾਂ, ਪਰ ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਤੁਸੀਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਜੋ 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਪਹੁੰਚ ਜਾਣਾ। 4 ਵਜੇ ਅਸੀਂ ਚੁਪਹਿਰਾ ਜਪ ਤਪ ਸਮਾਗਮ ਸ਼ੁਰੂ ਕਰਨਾ। ਔਰ ਸਭ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਵਰਤ ਕੇ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ, ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਲਾਹਾ ਲੈਣਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਵਡਾਲਾ ਵੀਰਮ ਪਿੰਡ ਇਸ ਅਸਥਾਨ ਤੇ ਇਕੱਤਰਤ ਹੋਇਆ ਔਰ ਹੋ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜਿੱਥੇ ਜੀ ਆਇਆਂ ਆਖਦਾ, ਉੱਥੇ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਪਰਿਵਾਰਕ ਮੈਂਬਰ ਜੁੜੇ ਨੇ, ਜਿਹੜੇ ਇੱਥੇ ਬੈਠੇ ਜਾਂ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ। ਮੈਂ ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ ਜਿਹੜੀਆਂ ਸੰਗਤਾਂ, ਜਿਹੜੇ ਪਰਿਵਾਰਕ ਮੈਂਬਰ ਰੋਜ਼ਾਨਾ 3 ਤੋਂ 4 ਦੁਪਹਿਰੀ ਔਰ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਨੇ, ਉਹਨਾਂ ਨੂੰ ਪਤਾ ਹੈ ਮੈਂ ਬਿਨ ਨਾਗਾ ਇੱਕ ਬੇਨਤੀ ਕਰਦਾ, ਏਡੀ ਤਗੜੀ ਭਾਵਨਾ ਬਣਾ ਕੇ ਬੈਠੋ। ਇਧਰ ਗੁਰੂ ਗ੍ਰੰਥ ਸਾਹਿਬ ਬਾਪੂ ਜੀ ਦਾ ਪ੍ਰਕਾਸ਼ ਹੈ ਨਾ, ਏਡੀ ਤਗੜੀ ਭਾਵਨਾ ਬਣ ਜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਕੌਣ ਬੈਠਾ ਹੈ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੜੇ ਪਿਆਰ ਨਾਲ ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੋ। ਆਓ ਸਾਰੀ ਸੰਗਤ ਮਾਰੋ ਚੌਂਕੜੇ, ਗੁਰੂ ਰਾਮਦਾਸ ਜੀ ਨੂੰ ਆਪਣੇ ਨੇੜੇ ਮਹਿਸੂਸ ਕਰੋ ਤੇ ਸਿਮਰਨ ਦੇ ਵਿੱਚ ਜੁੜਿਓ। ਵਾਰ-ਵਾਰ ਮੂੰਹ ਨਹੀਂ ਘੁਮਾਉਣਾ, ਸਾਰੀਆਂ ਸੰਗਤਾਂ ਨੇ ਨਾਲ-ਨਾਲ ਜਾਪ ਕਰਨਾ ਹੈ। ਬੇਨਤੀ ਹੈ ਜੀ ਸਭ ਨੂੰ।
सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप सरे आद सच जुगाद सच है भी सच नानक होसी नौ हाजरी एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच मैं तेरा तू मेरा मैं तेरा तू मेरा
ਇੱਕ ਮਿੰਟ ਸੰਗਤ ਜੀ, ਤੁਹਾਡੀ ਆਵਾਜ਼ ਆਵੇ ਸਭ ਦੀ। ਗੁਰੂ ਹੋਰ ਉੱਚੀ, ਅਜੇ ਢਿੱਲੇ ਹੋ ਕਈ। ਹੋਰ ਉੱਚੀ, ਜੋ ਮਗਰ ਤੱਕ ਬੈਠੇ ਸਾਰੇ ਗੁਰੂ ਅਜੇ ਥੋੜਾ ਜਿਹਾ ਜ਼ੋਰ ਹੋਰ ਲਾਓ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸ਼ਬਦ ਪੜਨ ਤੋਂ ਪਹਿਲਾਂ ਰੋਜ਼ਾਨਾ ਅਸੀਂ ਜਿਹੜੀਆਂ 2-3 ਜ਼ਰੂਰੀ ਬੇਨਤੀਆਂ ਕਰਦੇ ਹਾਂ, ਉਹ ਕਰਕੇ ਫਿਰ ਆਪਾਂ ਸ਼ਬਦ ਪੜ੍ਹਦੇ ਹਾਂ। ਤੇ ਇੱਕ ਚੀਜ਼ ਆਪਣੇ ਦਿਮਾਗ ਵਿੱਚ ਪੱਕੇ ਤੌਰ ਤੇ ਵਸਾਇਓ ਕਿ ਜਿੰਨੀਆਂ ਵੀ ਮੈਂ ਗੱਲਾਂ ਕਰਨੀਆਂ ਨੇ ਨਾ, ਇਹ ਸਮਾਜਿਕ ਤੌਰ ਦੀਆਂ ਨਹੀਂ ਕਰਨੀਆਂ, ਘਰੇਲੂ ਤੌਰ ਦੀਆਂ। ਕਿਉਂਕਿ ਸਾਡਾ ਇੱਕੋ ਇੱਕ ਨਾਰਾ ਹੈ, ਆਪ ਸਵਰੋ। ਪਹਿਲੇ ਆਪ ਸਵਰੀਏ, ਫਿਰ ਪਰਿਵਾਰ ਸਵਾਰੋ, ਫਿਰ ਸਮਾਜ ਆਪੇ ਹੀ ਸਵਰ ਜਾਏਗਾ। ਅਸੀਂ ਉਲਟਾ ਚੱਲਦੇ ਹਾਂ, ਪਹਿਲੇ ਸਮਾਜ ਦੇ ਸੁਧਾਰਨ ਦੀ ਗੱਲ ਕਰਦੇ ਹਾਂ, ਹੈ ਜੀ। ਇਹਦੇ ਨਾਲ ਫਿਰ ਗੜਬੜੀ ਹੋ ਜਾਂਦੀ। ਪਹਿਲੇ ਆਪਣਾ ਆਪ ਸਵਾਰੋ, ਆਪਣਾ ਆਪ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਜੀ। ਜਿੰਨੀਆਂ ਮੈਂ ਗੱਲਾਂ ਕਰਨੀਆਂ ਨਾ ਪਰਿਵਾਰਕ ਤੌਰ ਦੀਆਂ, ਜਿੰਨੀਆਂ ਗੱਲਾਂ ਆਪਾਂ ਕਰਨੀਆਂ ਪਰਿਵਾਰਕ ਤੌਰ ਦੀਆਂ, ਪਹਿਲੀ ਗੱਲ ਸੁਣਿਓ, ਕਿਸੇ ਦੇ ਕੋਲੋਂ ਬਦਲਾ ਲੈਣ ਵਿੱਚ ਆਪਣਾ ਟਾਈਮ ਖਰਾਬ ਨਾ ਕਰੋ। ਹੁਣ ਮੇਰਾ ਭਰਾ ਹੀ ਹੈ, ਮੰਨ ਲਓ ਮੇਰੀ ਭੈਣ ਹੈ, ਮੇਰਾ ਕੋਈ ਸਕਾ ਰਿਸ਼ਤੇਦਾਰ ਹੈ, ਉਹਨੇ ਮੇਰੇ ਨਾਲ ਬੁਰਾ ਕਰ ਲਿਆ ਹੈ ਜੀ। ਹੁਣ ਬੁਰੇ ਦੇ ਨਾਲ ਬੁਰਾ ਕਰਨ ਵਿੱਚ, ਬਦਲਾ ਲੈਣ ਵਿੱਚ ਆਪਣਾ ਸਮਾਂ ਖਰਾਬ ਨਾ ਕਰੋ। ਫਿਰ ਮੈਂ ਦੁਹਰਾ ਰਿਹਾ, ਇਹ ਗੱਲਾਂ ਘਰੇਲੂ ਤੌਰ ਦੀਆਂ ਮੈਂ ਕਰ ਰਿਹਾ, ਸਮਾਜਿਕ ਤੌਰ ਦੀਆਂ ਨਹੀਂ। ਕਿਸੇ ਨੇ ਜੇ ਤੇਰੇ ਨਾਲ ਬੁਰਾ ਕੀਤਾ ਹੀ ਹੈ ਨਾ, ਬਦਲਾ ਲੈਣ ਵਿੱਚ ਸਮਾਂ ਵਿਅਰਥ ਨਾ ਕਰ। ਕਿਉਂਕਿ ਜਿਹੜੇ ਤੈਨੂੰ ਸੱਟ ਮਾਰਦੇ ਨੇ ਨਾ, ਉਹ ਆਪਣੇ ਕਰਮਾਂ ਦਾ ਇੱਕ ਦਿਨ ਆਏਗਾ, ਖੁਦ ਹੀ ਸਾਹਮਣਾ ਕਰਨਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਤੈਨੂੰ ਸੱਟ ਮਾਰੀ ਹੈ ਨਾ, ਚੋਟ ਪਹੁੰਚਾਈ ਹੈ, ਵਕਤ ਆਏਗਾ ਉਹ ਇੱਕ ਦਿਨ ਆਪੇ ਹੀ ਆਪਣੇ ਕਰਮਾਂ ਦਾ ਸਾਹਮਣਾ ਕਰਨਗੇ। ਐਵੇਂ ਵਕਤ ਬਰਬਾਦ ਨਾ ਕਰ ਬਦਲੇ ਦੀ ਭਾਵਨਾ ਦੇ ਵਿੱਚ। ਜਿੰਨਾ ਸਮਾਂ ਤੂੰ ਬਦਲੇ ਦੇ ਵਿੱਚ ਗੁਜ਼ਾਰਨਾ ਹੈ ਨਾ, ਆਪਣੇ ਆਪ ਨੂੰ ਬਦਲਣ 'ਚ ਗੁਜ਼ਾਰ, ਆਪਣੇ ਆਪ ਨੂੰ ਬਦਲਣ 'ਚ, ਹੈ ਜੀ। ਆਪਣੇ ਆਪ ਨੂੰ ਤਬਦੀਲ ਕਰ। ਜਿਹੜਾ ਤੇਰਾ ਕੋਈ ਰਿਸ਼ਤੇਦਾਰ ਹੈ, ਤੇਰਾ ਕੋਈ ਭੈਣ ਭਾਈ ਹੈ, ਘਰੇਲੂ ਮੈਂਬਰ ਹੈ, ਜੇ ਤੇਰੇ ਨਾਲ ਵਧੀਕੀ ਕਰ ਵੀ ਗਿਆ ਨਾ, ਤੇ ਇੱਕ ਪਾੜ ਜਪਜੀ ਸਾਹਿਬ ਦਾ ਵੱਧ ਕਰਕੇ ਉਹਦੀ ਅਰਦਾਸ ਕਰ, ਬਾਬਾ ਕਿਰਪਾ ਕਰੀ ਇਹਨੂੰ ਸੁਮਤ ਦੇ ਦੇ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਗੁਰੂ ਪਿਤਾ ਬੜੇ ਖੁਸ਼ ਹੋਣਗੇ ਕਿ ਮੇਰੇ ਬੱਚਿਆ, ਤੂੰ ਉਹ ਪੌੜੀ ਚੜ੍ਹਨੀ ਸ਼ੁਰੂ ਕਰ ਦਿੱਤੀ ਏ, ਫਰੀਦਾ ਬੁਰੇ ਦਾ ਭਲਾ ਕਰ। ਉਹ ਸਭ ਮਨ ਨਾ ਹੰਡਾਏ, ਤੂੰ ਉਹ ਪੌੜੀ ਚੜ੍ਹਨ ਲੱਗ ਪਿਆ। ਗੁਰੂ ਸਾਹਿਬ ਬੜੇ ਖੁਸ਼ ਹੋਣਗੇ। ਤੂੰ ਕੱਲਾ ਪੜਦਾ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੂੰ ਇਹ ਚੀਜ਼ ਨੂੰ ਮੰਨਣਾ ਵੀ ਸ਼ੁਰੂ ਕਰਤਾ। ਚਲੋ ਸ਼ੁਰੂਆਤ ਆਪਣੇ ਘਰ ਤੋਂ ਤੇ ਕਰੀਏ, ਮੇਰੀ ਬੇਨਤੀ ਹੈ।
ਕਿਸੇ ਦੇ ਕੋਲੋਂ ਬਦਲਾ ਲੈਣ ਵਿੱਚ ਸਮਾਂ ਆਪਣਾ ਖਰਾਬ ਨਾ ਕਰੋ, ਕਿਉਂਕਿ ਜਿੰਨੇ ਤੁਹਾਨੂੰ ਸੱਟ ਮਾਰੀ ਏ, ਚੋਟ ਪਹੁੰਚਾਈ ਏ, ਇੱਕ ਵਕਤ ਆਏਗਾ ਉਹ ਆਪਣੇ ਕੀਤੇ ਕਰਮਾਂ ਦਾ ਖੁਦ ਸਾਹਮਣਾ ਕਰੇਗਾ। ਅਗਲੀ ਗੱਲ ਹੁਣ ਸੁਣਿਆ, ਅਪਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ। ਅਪਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ ਲਿਆ ਜਾਂਦਾ, ਬਲਕਿ ਸ਼ਾਂਤੀ ਦੇ ਨਾਲ ਕਾਮਯਾਬ ਹੋ ਕੇ ਲਿਆ ਜਾਂਦਾ ਹੈ। ਹੁਣ ਮੰਨ ਲਓ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਤਾਨਾ ਮਾਰਤਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਉਦਾਹਰਣ ਦੇ ਰਿਹਾ। ਤਾਨਾ ਮਾਰਤਾ, ਕੀ ਤਾਨਾ ਮਾਰਿਆ? ਤੇਰਾ ਪੁੱਤ ਤੇ ਨਕੰਮਾ ਹੀ ਏ, ਕੱਖ ਕਰਨ ਜੋਗਾ ਨਹੀਂ। ਇਹ ਤੇ ਨਕੰਮਾ ਹੀ ਏ, ਕੱਖ ਕਰਨ ਜੋਗਾ ਨਹੀਂ। ਸਾਰਾ ਦਿਨ ਕਦੀ ਮੋਟਰਸਾਈਕਲਾਂ ਤੇ ਗੇੜੀਆਂ ਇੱਧਰ ਕੱਟਦਾ, ਕਦੀ ਉੱਧਰ ਜਾਂਦਾ, ਕਦੀ ਇਹ ਨਕੰਮਾ ਹੈ। ਗਾਲਾਂ ਕੱਢਤੀਆਂ, ਬੁਰਾ ਭਲਾ ਕਹਿਤਾ। ਹੁਣ ਤੁਸੀਂ ਕੀਤਾ ਕੀ? ਹਥਿਆਰ ਚੱਕਿਆ, ਉਹਦੇ ਨਾਲ ਸਾਹਮਣੇ ਵਾਲੇ ਦਾ ਜੋ ਨੁਕਸਾਨ ਕਰਤਾ, ਜਾਨੀ ਮਾਲੀ ਨੁਕਸਾਨ ਕਰਤਾ। ਕੀ ਹੋਏਗਾ ਉਹਦੇ ਨਾਲ? ਦੱਸੋ। ਸਜ਼ਾ ਹੀ ਹੋਏਗੀ ਨਾ ਤੁਹਾਨੂੰ। ਤੇ ਪਤਾ ਕਰੋ ਕਿ ਜੇ ਕਿਸੇ ਰਿਸ਼ਤੇਦਾਰ ਨੇ ਕੋਈ ਤਾਨਾ ਮਾਰ ਹੀ ਦਿੱਤਾ ਨਾ, ਤੇਰਾ ਪੁੱਤ ਨਕੰਮਾ ਹੈ, ਪੁੱਤ ਨੂੰ ਇਹੋ ਜੀ ਸਿੱਖਿਆ ਦਿਓ, ਇਹੋ ਜੀ ਸਿੱਖਿਆ ਦਿਓ ਕਿ ਉਹਨੂੰ ਆਪਣੇ ਪੈਰਾਂ ਤੇ ਸਟੈਂਡ ਕਰ ਦਿਓ। ਉਹ ਜਾਵੇ ਬਾਹਰ ਪੜ੍ਹਨ ਲਿਖਣ ਵਾਸਤੇ, ਬਾਹਰ ਜਾ ਕੇ ਫਿਰ ਮਿਹਨਤ ਕਰੇ, ਕਮਾਈ ਕਰੇ, 5 7 10 ਸਾਲ ਲਾਵੇ ਆਰਾਮ ਨਾਲ, ਤੇ ਉਹ ਕਮਾਈ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਪੈਸੇ ਨਾਲ ਨਾਲ ਭੇਜੀ ਜਾਵੇ। ਛੋਟੇ ਮਕਾਨ ਤੋਂ ਤੁਸੀਂ ਬਣਾ ਲਓ ਵੱਡੀ ਕੋਠੀ, ਜਦੋਂ ਕੋਠੀ ਬਣ ਕੇ ਹੋ ਗਈ ਤਿਆਰ, ਪੁੱਤਰ ਵੀ ਹੋ ਗਿਆ ਸੈੱਟ, ਉਦੋਂ ਬੁਲਾਓ ਉਹਨੂੰ ਵੀ ਤੂੰ ਕਿਹਾ ਸੀ 8-10 ਸਾਲ ਪਹਿਲੇ ਕਿ ਮੇਰਾ ਪੁੱਤ ਨਕੰਮਾ ਹੈ, ਹੁਣ ਦੱਸ ਇਹ ਨਕੰਮਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਪਮਾਨ ਦਾ ਬਦਲਾ ਕਾਮਯਾਬ ਹੋ ਕੇ ਲਓ, ਕਾਮਯਾਬ ਹੋ ਕੇ। ਐਵੇਂ ਡਾਂਗ ਸੋਟਾ ਨਾ ਚੱਕਿਆ ਕਰੋ ਗੱਲ ਗੱਲ ਦੇ ਉੱਤੇ, ਉਹਨੇ ਮੈਨੂੰ ਇਦਾਂ ਕਿਉਂ ਕਹਿਤਾ, ਉਹਨੇ ਮੈਨੂੰ ਇਦਾਂ ਕਿਉਂ। ਉਹਦੇ ਆਪਣੇ ਕਰਮ ਨੇ ਭਾਈ, ਉਹਦੇ ਕਰਮਾਂ ਦੇ ਕਰਕੇ ਤੂੰ ਆਪਣੇ ਕਰਮ ਖਰਾਬ ਨਾ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਮਝ ਰਹੇ ਹੋ ਨਾ ਮੈਂ ਕੀ ਗੱਲ ਕਰ ਰਿਹਾ? ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਸੰਗਤ ਦੀ ਆਵਾਜ਼ ਆਵੇ, ਗਿਣਤੀ ਤੁਹਾਡੀ ਬਹੁਤ ਏ, ਗੱਜ ਕੇ ਸੰਗਤ ਦੀ ਆਵਾਜ਼ ਆਵੇ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਵਾਹ ਵਾਹ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ। ਅਪਮਾਨ ਦਾ ਬਦਲਾ ਲੜਾਈ ਨਾਲ ਨਹੀਂ, ਝਗੜੇ ਨਾਲ ਨਹੀਂ, ਸ਼ਾਂਤੀ ਨਾਲ ਕਾਮਯਾਬ ਹੋ ਕੇ ਲਓ। ਜਿਹੜੀ ਗੱਲ ਦਾ ਤਾਨਾ ਵੱਜਾ ਨਾ, ਉਹ ਗਲਤ ਸਾਬਤ ਕਰਕੇ ਵਿਖਾ ਦਿਓ ਕਿ ਮੈਂ ਇਦਾਂ ਦਾ ਨਹੀਂ। ਐਵੇਂ ਡਾਂਗ ਸੋਟੇ ਨਹੀਂ ਚੱਕਣੇ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਮਜ਼ਬੂਤ ਰਹੋ, ਜੀਵਨ ਬੜਾ ਹੀ ਕਠਿਨ ਹੈ, ਬੜਾ ਮਜ਼ਬੂਤ ਰਹੋ, ਜੀਵਨ ਬੜਾ ਹੀ ਕਠਿਨ ਹੈ, ਪਰ ਵਿਸ਼ਵਾਸ ਰੱਖੋ ਕਿ ਹਰ ਤੂਫਾਨ ਦੇ ਬਾਅਦ ਇੱਕ ਵੇਲੇ ਸ਼ਾਂਤੀ ਹੋ ਹੀ ਜਾਂਦੀ ਹੈ। ਆਖੋ ਵਾਹਿਗੁਰੂ ਜੀ। ਹਰ ਤੂਫਾਨ ਤੋਂ ਬਾਅਦ ਇੱਕ ਵੇਲਾ ਆਉਂਦਾ, ਸ਼ਾਂਤੀ ਹੋ ਹੀ ਜਾਂਦੀ ਹੈ। ਜੀਵਨ ਕਠਿਨ ਹੈ, ਮਜ਼ਬੂਤ ਰਹੋ, ਪਰ ਨਾਲ ਇਹ ਵੀ ਭਰੋਸਾ ਰੱਖੋ ਹਰ ਤੂਫਾਨ ਤੋਂ ਬਾਅਦ ਸ਼ਾਂਤੀ ਹੋ ਹੀ ਜਾਂਦੀ ਹੈ। ਅੱਜ ਜੇ ਜੀਵਨ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਗਈ ਹੈ ਨਾ, ਇਹ ਦੁੱਖ ਸਦਾ ਵਾਸਤੇ ਨਹੀਂ ਰਹਿਣੇ। ਤੂੰ ਬਾਣੀ ਦਾ ਪਹਿਰਾ ਵਧਾ, ਚੁਪਹਿਰੇ ਕੱਟਣੇ ਸ਼ੁਰੂ ਕਰ, ਰਹਿਣ ਸਪਾਈਆਂ ਕਰਨੀਆਂ ਸ਼ੁਰੂ ਕਰ। ਆ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਚਰਨ ਘੁੱਟ ਕੇ ਫੜ ਲੈ, ਘੁੱਟ ਕੇ ਤੂੰ ਚੁਪਹਿਰੇ ਕੱਟਣੇ ਸ਼ੁਰੂ ਕਰ ਦੇ। ਉਹ ਪਿਆਰਿਆ, ਜਦੋਂ ਤੂੰ ਬਾਣੀ ਦਾ ਓਟ ਆਸਰਾ ਲਏਗਾ ਨਾ, ਬਾਬਾ ਦੀਪ ਸਿੰਘ ਏਡੇ ਵੱਡੇ ਨੇ, ਏਡੇ ਵੱਡੇ ਨੇ, ਤੇਰੇ 10 ਸਾਲਾਂ ਦੀ ਤਕਲੀਫ ਨੂੰ 10 ਮਿੰਟਾਂ 'ਚ ਕੱਟ ਦੇਣਗੇ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਤੇ ਜੇ ਮੰਨ ਲਓ 10 ਮਿੰਟ ਵੀ ਕੋਈ ਕਸ਼ਟ ਭੋਗਣਾ ਹੈ ਨਾ, 10 ਮਿੰਟ ਵੀ, ਤੂੰ ਬਾਪੂ ਦੀਪ ਸਿੰਘ ਦਾ ਪੱਲਾ ਫੜ ਲੈ, ਪੱਲਾ ਫੜ ਲੈ, ਉਹਦੇ ਦਰ ਤੇ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ, ਚੁਪਹਿਰੇ ਕੱਟ। ਉਹ 10 ਮਿੰਟਾਂ ਦੀ ਤਕਲੀਫ ਨੂੰ ਖੰਡੇ ਵਾਲਾ ਬਾਬਾ ਸੁਪਨੇ 'ਚ ਵੀ ਕੱਟ ਸਕਦਾ ਹੈ। ਉਹਦੇ ਕੋਲ ਸਾਰੀਆਂ ਪਾਵਰਾਂ ਨੇ, ਸਾਰੀਆਂ। ਵਿਸ਼ਵਾਸ ਰੱਖੋ, ਭਰੋਸਾ ਰੱਖੋ,
ਆਪਣੇ ਮੌਲਕ ਦੇ ਉੱਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰਾ ਤੇ ਐਡਾ ਭਰੋਸਾ ਹੈ, ਆ ਤੁਸੀਂ ਵੇਖਦੇ ਹੀ ਹੋ ਹੁਣ ਬਾਬੇ ਦੀਪ ਸਿੰਘ ਦੇ ਦਰ ਦੇ ਨਜ਼ਾਰੇ ਕਿਹਦੇ ਮੋਬਾਈਲ 'ਚ ਨਹੀਂ ਪਹੁੰਚੇ, ਸਭ ਦੇ ਮੋਬਾਈਲਾਂ 'ਚ ਕੈਦ ਨੇ ਉਹ ਪਿਆਰ ਦੀਆਂ ਚੀਜ਼ਾਂ। ਚੁਪਹਿਰੇ ਸੰਗਤਾਂ ਪਿਆਰ ਨਾਲ ਕੱਟੀ ਜਾਂਦੀਆਂ ਬਾਬੇ ਦੇ ਦਰ ਦੇ ਉੱਤੇ ਚੁਪਹਿਰੇ, ਤੇ ਜਿਹੜੇ ਜਿਹੜੇ ਚੁਪਹਿਰੇ ਕੱਟਦੇ ਆ ਨਾ, ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਉਹਨਾਂ ਦੇ ਦੁੱਖ ਕੱਟੀ ਜਾ ਰਹੇ ਨੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਉਂ? ਬਾਣੀ ਦੇ ਉੱਤੇ ਬਾਪੂ ਬੜਾ ਹੀ ਰੀਝਦਾ ਹੈ, ਬਾਣੀ ਦੇ ਉੱਤੇ, ਸਿਮਰਨ ਦੇ ਉੱਤੇ। ਇਹ ਮੇਰੀ ਬੇਨਤੀ ਹੈ, ਇਹ ਆਪਣੇ ਅੰਦਰ ਪੱਕਾ ਵਿਸ਼ਵਾਸ ਰੱਖੋ। ਹਰ ਤੂਫਾਨ ਤੋਂ ਬਾਅਦ ਇੱਕ ਸਮਾਂ ਆਉਂਦਾ, ਸ਼ਾਂਤੀ ਹੋ ਹੀ ਜਾਂਦੀ ਹੈ। ਐਵੇਂ ਦੁੱਖਾਂ ਨੂੰ ਵੱਡਾ ਨਾ ਸਮਝੋ, ਦੁੱਖ ਵੱਡੇ ਨਹੀਂ, ਵੱਡਾ ਤੇ ਮੇਰਾ ਗੁਰੂ ਰਾਮਦਾਸ, ਉਹਦੀ ਨਜ਼ਰ ਹੈ। ਬਾਬਾ ਦੀਪ ਸਿੰਘ ਵੱਡਾ, ਉਹਦੀ ਨਜ਼ਰ ਵੱਡੀ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਛ ਲਾਂ ਜਿਹੜੇ ਜਿਹੜੇ ਰੋਜ਼ਾਨਾ ਸਮਾਗਮ ਵੇਖਦੇ ਹੁਣੇ ਪਤਾ ਲੱਗ ਜਾਣਾ। ਪੁੱਛ ਲਾਂ ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਇਧਰੋਂ ਤਕਰੀਬਨ ਸਾਰੀਆਂ ਭੈਣਾਂ ਨੇ ਹੱਥ ਖੜੇ ਕਰਤੇ, ਅੱਧੇ ਤੋਂ ਵੱਧ ਵੀਰਾਂ ਨੇ ਵੀ। ਇਹਦਾ ਮਤਲਬ ਰੋਜ਼ਾਨਾ ਵੇਖਣ ਵਾਲੇ ਸਾਡੇ ਸੰਤ ਜੀ ਆਏ ਨੇ, ਸੋਨੂ ਵੀਰ ਜੀ ਬੱਜੂ ਮਾਨ ਤੋਂ, ਹੋਰ ਕਿੱਥੋਂ ਕਿੱਥੋਂ ਸੰਗਤਾਂ ਆਈਆਂ। ਮੈਨੂੰ ਕਈ ਇਲਾਕਿਆਂ ਦੇ ਨਾਮ ਨਹੀਂ ਪਤਾ, ਕਿੱਡੀ ਕਿੱਡੀ ਦੂਰੋਂ ਚੱਲ ਚੱਲ ਕੇ ਆਏ ਹੋ ਤੁਸੀਂ। ਤੇ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਸਭ ਨੂੰ ਭਾਗ ਲਾਓ, ਸਭ ਨੂੰ। ਇੱਕ ਵਾਰੀ ਫਿਰ ਪੁੱਛ ਲਾਂ ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਆਓ ਹੁਣ ਗੁਰੂ ਰਾਮਦਾਸ ਬਾਪੂ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ ਮਿੱਠੇ ਪਿਆਰੇ ਬੋਲ। ਗੁਰੂ ਗ੍ਰੰਥ ਸਾਹਿਬ ਜੀ ਦੇ 95 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਬੜੇ ਪਿਆਰ 'ਚ ਇਹ ਸ਼ਬਦ ਪੜਿਓ। ਤੇ ਇਹ ਸ਼ਬਦ ਦੇ ਵਿੱਚ ਮੌਲਕ ਨੇ ਸੁਮਤ ਕੀ ਦਿੱਤੀ ਹੈ? ਸਤਿਗੁਰੂ ਸੇਵਾ ਲੈਣ। ਬਸ ਇਹ ਸ਼ਰਧਾ ਨਾਲ ਬਹਿਣਾ। ਜਦੋਂ ਮੈਂ ਸਮਾਪਤੀ ਤੋਂ ਬਾਅਦ ਉੱਠ ਕੇ ਜਾਣਾ ਹੈ ਨਾ, ਆਇਆ ਭਾਵੇਂ ਮੈਂ ਕੱਲਾ ਵਾਂ, ਪਰ ਜਾਣ ਲੱਗਿਆ ਕੱਲਾ ਨਾ ਜਾਵਾਂ। ਬਾਬਾ ਦੀਪ ਸਿੰਘ ਦੀ ਰਹਿਮਤ ਮੇਰੇ ਨਾਲ ਹੀ ਜਾਵੇ, ਉਹਦੀ ਬਖਸ਼ਿਸ਼ ਮੇਰੇ ਨਾਲ ਹੀ ਜਾਵੇ। ਐਡੀ ਭਾਵਨਾ ਨਾਲ ਬੈਠੇ ਹੋ। ਥੋੜੇ ਜਿਹੇ ਮਿੰਟ ਆਪਣੇ ਕੋਲ ਨੇ ਤੇ ਸਾਰੀ ਸੰਗਤ ਪੂਰਾ ਲਾਹਾ ਲੈਣ ਕਰਿਓ ਜੀ ਕਿਰਪਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨ ਭਾਗਾਂ
ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤਰਿਆ। ਤਰਿਆ ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਜੀ ਮੇਰੇ ਮਾਧੋ ਜੀ, ਮੇਰੇ ਮਾਧੋ ਜੀ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ। ਕਬੀਰ ਏਕ ਕੜੀ ਆਦਿ ਕਰੀ, ਆਦਿ ਹੋਤੇ ਆਦ ਭਗਤਨ ਸੇਤੀ ਗੋਸਟੇ, ਜੋ ਕੀਨੇ ਸੋਲਾ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਹਰ ਬੁਰਾਏ ਜਬ ਲਿਖਾ ਮਾਂਗੇ, ਕਿਆ ਮੁਖ ਲੈ ਕੇ ਜਾਏਗਾ। ਕਬੀਰ ਸਾਹਿਬ ਕਹਿੰਦੇ ਕੀ ਮੂੰਹ ਵਿਖਾਏਗਾ ਭਾਈ, ਜਦੋਂ ਤੇਰਾ ਲੇਖਾ ਜੋਖਾ ਹੋਇਆ। ਫਿਰ ਨਾਲ ਹੀ ਸਪੋਰਟ ਦੇਤੀ, ਸਪੋਰਟ ਹੌਸਲਾ ਦੇਤਾ। ਕਹਿੰਦੇ ਘਬਰਾਈ ਨਾ, ਡੋਲੀ ਨਾ, ਜੇ ਤੇਰੇ ਪੱਲੇ ਇਹ ਸਤ ਸੰਗਤ ਦੀਆਂ ਘੜੀਆਂ ਨੇ ਨਾ, ਤੇ ਘਬਰਾਉਣ ਦੀ ਲੋੜ ਨਹੀਂ। ਤੇਰਾ ਲੇਖਾ ਜੋਖਾ ਕਰਨ ਵਾਲਾ ਕੋਈ ਨਹੀਂ ਜੰਮਿਆ। ਜੇ ਤੇਰੇ ਕੋਲੇ ਸੰਗਤ ਦੀਆਂ ਘੜੀਆਂ ਨੇ, ਤੇ ਦਰਗਾਹ ਵਿੱਚ ਬਾਹਾਂ ਮਾਰਦਾ ਹੀ ਜਾਏਗਾ। ਬੋਲੇ ਸੋਹਣਹਾਲ, ਸਤਿ ਸ੍ਰੀ ਅਕਾਲ। ਤੇ ਮੇਰੀ ਬੇਨਤੀ ਹੈ, ਆ ਜਦੋਂ ਵੀ ਸੰਗਤ 'ਚ ਬੈਠੋ ਨਾ, ਇਹ ਸ਼ਰਧਾ ਨਾਲ ਬੈਠੋ। ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਰੋਕੇ ਕੰਮ ਵੀ ਚੱਲਣੇ ਨੇ। ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਮੇਰੇ ਬੱਚਿਆਂ ਨੇ ਵੀ ਮੇਰੇ ਕਹਿਣੇ 'ਚ ਆਉਣਾ ਹੈ। ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਗੁਰੂ ਰਾਮਦਾਸ ਨੇ ਮੇਰੀਆਂ ਕੱਲੇ ਦੀਆਂ ਝੋਲੀਆਂ ਨਹੀਂ ਭਰਨੀਆਂ, ਮੈਨੂੰ ਝੋਲੀਆਂ ਭਰਨ ਵਾਲਾ ਬਣਾ ਦੇਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਔਰ ਜੀ। ਪੂਰੀ ਸ਼ਰਧਾ ਨਾਲ ਬੈਠਿਆ ਕਰੋ, ਪੂਰੀ ਭਾਵਨਾ ਨਾਲ, ਵਿਲ ਪਾਵਰ ਨਾਲ। ਇਹ ਘੜੀਆਂ ਏਡੀਆਂ ਵੱਡੀਆਂ ਨੇ, ਮੈਂ ਮਰਨਾ ਹੈ ਨਾ ਜਦੋਂ, ਮੇਰੇ ਜਾਣ ਤੋਂ ਪਹਿਲਾਂ ਹੀ ਇਹ ਘੜੀਆਂ ਦਰਗਾਹ ਵਿੱਚ ਪਹਿਲੇ ਪਹੁੰਚ ਜਾਣੀਆਂ ਨੇ। ਇਹ ਉਹ ਘੜੀਆਂ, ਇਹ ਉਹ ਵਪਾਰ ਹੈ, ਛੋਟੀ ਗੱਲ ਨਹੀਂ। ਮਣੇ ਪ੍ਰਬੰਧਕਾਂ ਨੇ ਉਪਰਾਲਾ ਕੀਤਾ, ਸੁਣਿਓ ਕਿੰਨੇ ਬੋਰਡ ਲਾਏ ਹੋਣਗੇ, ਕਿੰਨੇ ਪਿੰਡਾਂ ਦੇ ਵਿੱਚ ਸੁਨੇਹੇ ਦਿੱਤੇ ਹੋਣਗੇ। ਹੁਣ ਸੁਣਨ ਵਾਲੀ ਗੱਲ ਜੇ ਪਿਆਰਿਓ, ਕਈਆਂ ਨੇ ਇਹ ਬੋਰਡ ਵੇਖ ਕੇ ਨਾ ਅੱਖਾਂ ਉਧਰ ਕਰ ਲੀਆਂ ਹੋਣਗੀਆਂ। ਬੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ, ਨਾ ਵੀ ਗਏ ਕੀ ਫਰਕ ਪੈ ਜਾਣਾ ਹੈ ਜੀ। ਮੋਬਾਈਲਾਂ 'ਚ ਮੈਸੇਜ ਵੀ ਪਹੁੰਚੇ ਹੋਣਗੇ, ਕਈਆਂ ਨੇ ਡਿਲੀਟ ਕਰਤੇ ਹੋਣੇ ਜਾਂ ਉਹਦੇ ਇਗਨੋਰ ਕਰਤੇ ਹੋਣੇ। ਬੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ। ਪ੍ਰਬੰਧਕਾਂ ਨੇ ਉਦਮ ਬੜਾ ਸੋਹਣਾ ਕੀਤਾ, ਹਜ਼ਾਰਾਂ ਤੱਕ ਸੁਣਿਆ ਪਹੁੰਚਾਇਆ ਪ੍ਰੋਗਰਾਮ ਦਾ, ਪਰ ਜਿੰਨਿਆਂ ਤੱਕ ਪਹੁੰਚਿਆ ਸਾਰੇ ਨਹੀਂ ਨਾ ਆਏ, ਸਾਰੇ ਨਹੀਂ ਆ ਪਾਏ। ਕਈ ਇਹੋ ਜਿਹੇ ਹੋਣਗੇ
ਜਿਨ੍ਹਾਂ ਦਾ ਆਉਣ ਦਾ ਇੱਥੇ ਪ੍ਰੋਗਰਾਮ ਹੀ ਨਹੀਂ ਸੀ, ਅਚਾਨਕ ਬਣ ਗਿਆ। ਨਹੀਂ ਮੈਂ ਜਾਣਾ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਚਾਨਕ ਬਣ ਗਿਆ ਹੋਵੇਗਾ ਪ੍ਰੋਗਰਾਮ, ਅਚਾਨਕ ਹੈ ਜੀ। ਤੇ ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਹਫ਼ਤੇ ਤੋਂ ਪਲੈਨਿੰਗ ਕੀਤੀ ਹੋਏਗੀ ਅਸੀਂ ਜਾਣਾ, ਉਹ ਆ ਹੀ ਨਹੀਂ ਪਾਏ। ਸੱਚਾਈ ਕਹਿ ਲਿਆ, ਸੱਚਾਈ। ਵਾਹ ਵਾਹ, ਇਹ ਭੈਣਾਂ ਹੱਥ ਖੜੇ ਕਰ ਰਹੀਆਂ, ਅਚਾਨਕ ਹੀ ਕਹਿੰਦੇ ਬਣਿਆ। ਵਾਹ ਵਾਹ, ਦੇਖੋ ਸੁਣਿਓ, ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਪਲੈਨਿੰਗ ਕੀਤੀ ਕਿ ਅਸੀਂ ਜਾਣਾ, ਆ ਨਹੀਂ ਪਾਏ। ਸਰੀਰ ਢਿੱਲਾ ਹੋ ਗਿਆ ਜਾਂ ਕੋਈ ਮੁਸ਼ਕਲ ਪੈ ਗਈ। ਪਰ ਕਈ ਇਹੋ ਜਿਹੇ ਜਿਨ੍ਹਾਂ ਦਾ ਪ੍ਰੋਗਰਾਮ ਨਹੀਂ, ਅਚਾਨਕ ਆ ਗਏ। ਇਹਦਾ ਮਤਲਬ ਪਤਾ ਕੀ ਹੈ? ਇਹ ਸੰਗਤ ਦੇ ਵਿੱਚ ਆਇਆ ਤੇ ਉਹ ਹੀ ਹੈ, ਆਇਆ ਤੇ ਉਹ ਹੀ ਹੈ ਜਿਹਨੂੰ ਮੇਰੇ ਗੁਰੂ ਰਾਮਦਾਸ ਜੀ ਨੇ ਆਵਾਜ਼ ਮਾਰ ਕੇ ਬੁਲਾਇਆ ਹੈ। ਸਤਿ ਸ੍ਰੀ ਅਕਾਲ। ਜਕਾਰਾ ਤੁਹਾਡਾ ਆਇਆ ਪਰ ਥੋੜਾ ਜਿਹਾ ਢਿੱਲਾ ਆਇਆ, ਗੱਜ ਕੇ ਜਕਾਰਾ ਲਾਓ। ਸਤਿ ਸ੍ਰੀ ਅਕਾਲ। ਇਸ ਸੰਗਤ ਵਿੱਚ ਆਇਆ ਉਹ ਹੀ ਹੈ ਜਿਹਨੂੰ ਗੁਰੂ ਰਾਮਦਾਸ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਆਵਾਜ਼ ਮਾਰ ਕੇ ਬੁਲਾਇਆ। ਤੇ ਹੁਣ ਤੁਸੀਂ ਸਿਆਣੇ ਹੋ, ਜਦੋਂ ਤੁਸੀਂ ਕਿਸੇ ਨੂੰ ਸਪੈਸ਼ਲ ਬੁਲਾਓ ਆਪਣੇ ਘਰ, ਹੈ ਜੀ, ਤੇ ਜਦੋਂ ਉਹਨੂੰ ਤੋਰਨ ਲੱਗਦੇ ਹੋ ਨਾ, ਖਾਲੀ ਥੋੜੀ ਤੋਰਦੇ ਹੋ। ਆਪਣੀ ਵਿੱਤ ਮੁਤਾਬਕ ਕੋਈ ਫਲ ਫਰੂਟ ਦਿੰਦੇ ਹੋ, ਕੋਈ ਮਾਇਆ ਦਿੰਦੇ ਹੋ, ਕੋਈ ਉਹਦੇ ਕੱਪੜੇ ਲੀੜੇ ਉਹਨੂੰ ਲੈ ਕੇ ਦਿੰਦੇ, ਕੋਈ ਸੋਨੇ ਦੀ ਚੀਜ਼, ਜਿਵੇਂ ਜਿਵੇਂ ਕਿਸੇ ਦੀ ਸਮਰੱਥਾ। ਤੋਰਨ ਲੱਗਿਆ ਮਹਿਮਾਨਾਂ ਨੂੰ ਭਰ ਕੇ ਹੀ ਤੋਰਦਾ। ਕਿਉਂ? ਇਹ ਮੇਰੇ ਖਾਸ ਸੱਦੇ ਤੇ ਆਇਆ, ਖਾਸ ਸੱਦੇ ਤੇ। ਦੇਖੋ, ਅਸੀਂ ਕਿਸੇ ਨੂੰ ਖਾਸ ਸੱਦੇ ਤੇ ਬੁਲਾਈਏ, ਉਹਨੂੰ ਤੋਰਨ ਲੱਗਿਆ ਭਰ ਕੇ ਤੋਰਦੇ ਆ। ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਖਾਸ ਸੱਦੇ ਤੇ ਬੁਲਾਇਆ, ਤੇ ਜਾਣ ਲੱਗਿਆ ਸਾਨੂੰ ਖਾਲੀ ਥੋੜੀ ਤੋੜਨਗੇ। ਉਹ ਜਾਣ ਲੱਗਿਆ ਆਪਣੀਆਂ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ ਕੇ ਹੀ ਸਾਨੂੰ ਤੋਰਨਗੇ। ਬੋਲੇ ਸੋਨੇਹਾਲ। ਸਤਿ ਸ੍ਰੀ ਅਕਾਲ। ਬਸ ਇਹ ਵਿਸ਼ਵਾਸ ਨਾਲ ਬਹਿਣਾ ਹੈ, ਇਹ ਸ਼ਰਧਾ ਨਾਲ ਬਹਿਣਾ ਹੈ। ਇੱਥੇ ਅਸੀਂ ਟਾਈਮ ਪਾਸ ਕਰਨ ਨਹੀਂ, ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਬੈਠੇ ਹਾਂ। ਪਾਸ ਕਰਨ ਵਾਸਤੇ ਨਹੀਂ, ਸਫਲ ਕਰਨ ਵਾਸਤੇ ਬੈਠੇ ਆ। ਤੇ ਲਾ ਦੇ ਇੱਕ ਵਾਰੀ ਜ਼ੋਰ। ਇਹ ਕਬੀਰ ਸਾਹਿਬ ਕਹਿ ਰਹੇ, ਕਹਿੰਦੇ ਕੀ ਮੂੰਹ ਖਾਏਗਾ ਭਾਈ ਜਦੋਂ ਤੇਰਾ ਲੇਖਾ ਜੋਖਾ ਹੋਣਾ। ਤੇ ਨਾਲ ਹੀ ਫਿਰ ਹੌਸਲਾ ਦੇਤਾ, ਕਹਿੰਦੇ ਚਪੇੜ ਥੋੜੀ ਜ਼ੋਰ ਦੀ ਵੱਜ ਗਈ ਹੈ, ਚਲੋ ਹੁਣ ਸਪੋਰਟ ਦੇ ਦਈਏ। ਕਹਿੰਦੇ ਘਬਰਾ ਨਾ, ਜੇ ਤੇਰੇ ਪੱਲੇ ਆ ਸਤ ਸੰਗਤ ਦੀਆਂ ਘੜੀਆਂ ਨੇ ਨਾ, ਫਿਰ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਫਿਰ ਤੇ ਦਰਗਾਹ ਵਿੱਚ ਬਾਹਾਂ ਮਾਰਦਾ ਹੀ ਜਾਏਗਾ। ਕਿਵੇਂ ਕਹਿ ਰਹੇ? ਪੜਿਓ। ਧਰਮ ਨਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਆਏਗਾ, ਕਿਆ ਮੁਖ ਲੈ ਕੇ ਜਾਏਗਾ, ਕਿਆ ਮੁਖ ਲੈ ਕੇ ਜਾਏਗਾ, ਕਿਆ ਮੁਖ ਲੈ ਕੇ ਜਾਏਗਾ। ਕਿਆ ਕਬੀਰ ਸੁਨੋ ਰੇ ਸੰਤੋ, ਕਹਿੰਦੇ ਕਬੀਰ ਸੁਨੋ ਰੇ ਸੰਤੋ। ਬੋਲੋ, ਕਹਿੰਦੇ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਤਰ ਜਾਏਗਾ। ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ। ਚੰਦਨ ਕਾ ਬਿਰਵਾ ਭਲਾ ਪੀੜੇ ਉਠਾ ਬਨਾਸ, ਹੋਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ, ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ, ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ, ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।